ਕਿਹੜਾ ਪਿੰਡ ਸੀ ਜਿੱਥੋਂ ਉੱਠ ਕੇ ਆਏ ਹੋ? ਅਸੀਂ ਕਹੇ ਕੈਲੇ। ਦੱਸੋ ਤੁਹਾਡਾ ਨਾਂ ਕੀ ਹੈ ਜੀ? ਮੇਰਾ ਨਾਂ ਗੁਰਬਚਨ ਕੌਰ, ਤੇ ਤੁਹਾਡੇ ਬਾਪ ਦਾ? ਮੇਰਾ ਨਾਂ ਖਜਾਨ ਸਿੰਘ। ਖਜਾਨ ਸਿੰਘ ਸੀ। ਹੂੰ। ਅੱਛਾ, ਤੁਹਾਡਾ ਘਰ ਪਿੰਡ ਕੈਲੇ ਚ ਕਿੱਥੇ ਕੁ ਪੈਂਦਾ ਸੀ? ਉਹ ਪਿੰਡਾ ਸੀ ਦੇਖ ਦਾ ਕੰਢੇ। ਦੇਗ ਵਗਦੀ ਸੀ ਉਸ ਪਿੰਡ? ਤਰ੍ਹਾਂ ਦੇਖ ਵਗਦੀ ਸੀ, ਹੂੰ। ਇਸ ਤਰ੍ਹਾਂ ਸਾਡੇ ਘਰ ਦੇ ਬੂਹੇ ਹਨ। ਅੱਗੇ ਬੂਹੇ ਦੇ ਸੀ ਬੋਰਡ, ਵੇਲੀ ਸਾਡੀ ਦੇ ਨਾਲ ਜੀ, ਅੱਛਾ, ਤੇ ਨਾਲ ਹੀ ਇਸ ਤਰ੍ਹਾਂ ਦਰਿਆ ਵਗਦੀ ਸੀ ਦੇਖ। ਠੀਕ। ਲੋ ਜੀ, ਮਾਤਾ ਜੀ ਗੁਰਬਚਨ ਕੌਰ ਸਾਹਿਬਾ, ਇਹ ਆ ਗਈ ਤੁਹਾਡੀ ਹਵੇਲੀ ਤੇ ਘਰ ਜਿੱਥੇ ਹੁੰਦੇ ਸਨ। ਉਹ ਜਗ੍ਹਾ ਏ ਹੁਣ ਕੱਚੇ ਘਰ ਤੇ ਖਤਮ ਹੋ ਗਏ ਨੇ, ਲੇਕਿਨ ਪੱਕੇ ਘਰ ਇੱਥੇ ਸਾਡੇ ਭਾਈ ਬਾਜਵਾ ਫੈਮਿਲੀ ਜਿਹੜੀ ਹੈ ਉਹਨਾਂ ਨੇ ਬਣਾਏ ਨੇ। ਅਬਦੁਲ ਹਕ ਬਾਜਵਾ ਸਾਹਿਬ ਵੀ ਸਾਡੇ ਨਾਲ ਮੌਜੂਦ ਨੇ ਤੇ ਇਹ ਇਸ ਵੇਲੇ ਉਹਨਾਂ ਕੋਲ ਜਗ੍ਹਾ ਹੈਗੀ ਹੈ, ਜਿਹੜਾ ਕਿ ਤੁਸੀਂ ਕਿਹਾ ਸੀ ਕਿ ਜੀ ਪਿੰਡ ਕੈਲੇ, ਤਹਿਸੀਲ ਪਸਰੂਰ, ਜ਼ਿਲ੍ਹਾ ਸਿਆਲਕੋਟ ਸਾਡਾ ਪਿੰਡ ਸੀ। ਤੇ ਪਿੰਡੋਂ ਜਿਹੜਾ ਨਾ ਡੇਕ ਵਾਲੇ ਪਾਸੇ ਸਾਡੇ ਘਰ ਹੁੰਦੇ ਸਨ, ਤੇ ਮੈਂ ਬਹਾਲ ਤੁਹਾਨੂੰ ਉਹ ਜਗ੍ਹਾ, ਉਹ ਜਨਾਬ ਜ਼ਮੀਨ, ਉਹ ਪਿੰਡ ਕਿ ਜਿਹੜਾ 1947 ਵੇਲੇ ਤੁਹਾਡੇ ਬਜ਼ੁਰਗ ਜਾਂ ਤੁਸੀਂ ਛੱਡ ਗਏ ਸੋ ਅੱਜ ਕੇ ਸਾਲ ਦੇ ਵਿੱਚ। ਤੇ ਇਹ ਅਬਦੁਲ ਹਕ ਬਾਜਵਾ ਸਾਹਿਬ ਨੇ ਇਹ ਡੇਰਾ ਇਹਨਾਂ ਇੱਥੇ ਬਣਾਇਆ। ਬਾਜਵਾ ਸਾਹਿਬ, ਇਹ ਉਹੀ ਜਗ੍ਹਾ ਹੈ ਜਿੱਥੇ ਮਾਤਾ ਜੀ ਦਾ ਸੀ? ਇਹ ਉਹਨਾਂ ਦਾ ਮਕਾਨ ਸੀ ਇੱਥੇ। ਤੇ ਥੋੜਾ ਜਿਹਾ ਚੱਲੀਏ ਭਲਾ ਅੰਦਰ ਨੂੰ। ਚਲੋ ਲਓ ਜੀ, ਅੱਛਾ ਲਓ ਜੀ, ਇੱਥੇ ਜ਼ਰਾ ਤੁਸੀਂ ਦੇਖਣਾ ਮਾਤਾ ਜੀ ਗੁਰਬਚਨ ਕੌਰ ਸਾਹਿਬਾ, ਜਿਨ੍ਹਾਂ ਦੇ ਵਾਲਦ ਸਾਹਿਬ ਦਾ ਨਾਮ ਸੀ ਖਜ਼ਾਨ ਸਿੰਘ ਤੇ ਦਾਦਾ ਜੀ ਦਾ ਨਾਮ ਹਾਤਮ ਸਿੰਘ, ਉਹਨਾਂ ਦੇ ਇਹ ਜਗ੍ਹਾ ਹੁੰਦੀ ਸੀ ਆ ਪਿੰਡ ਕੈਲੇ ਦੇ ਵਿੱਚ। ਲੇਕਿਨ ਇਹ ਹੁਣ ਜ਼ਾਹਰੀ ਬਾਤ ਹੈ, ਉਦੋਂ ਕੱਚੇ ਘਰ ਹੁੰਦੇ ਸਨ, ਇੱਕ ਵੀ ਘਰ ਇਸ ਪਿੰਡ ਦੇ ਵਿੱਚ ਪੱਕਾ ਨਹੀਂ ਸੀ ਹੁੰਦਾ। ਤੇ ਇਹ ਹੁਣ ਜਿਹੜੇ ਨੇ ਅਬਦੁਲ ਹਕ ਬਾਜਵਾ ਸਾਹਿਬ ਨੇ ਜਨਾਬ ਸਾਡੇ ਨਾਲ, ਤੇ ਇਹ ਉਹਨਾਂ ਦੇ ਕੋਲ ਜ਼ਮੀਨ ਹੈਗੀ ਹੈ ਔਰ ਉਹਨਾਂ ਇਹ ਮੁੱਲ ਲਈ ਹੈ ਔਰ ਇੱਥੇ ਇਹਨਾਂ ਨੇ ਬਣਾਇਆ ਡੇਰਾ। ਤੇ ਬਾਜਵਾ ਸਾਹਿਬ, ਵਾਜਵਾ, ਇਹ ਆਪਣਾ ਇੱਥੇ ਕੀ ਕੁਝ ਰੱਖਿਆ ਜੇ? ਇੱਥੇ ਆ ਡੰਗਰ ਸ਼ੰਗਰ ਰੱਖੇ ਜੇ ਦੁੱਧ ਸ਼ੁੱਧ ਲਈ। ਕੀ ਬਾਤ ਹੈ। ਰੈਸ਼ ਆਪਣੀ ਬੱਚਿਆਂ ਦੀ ਤੇ ਪਖਰੂਰ ਹੀ ਹੈ। ਬਾਜਵਾ ਸਾਹਿਬ ਦਾ ਕਹਿਣਾ ਜੀ ਕਿ ਮੇਰੇ ਬੱਚੇ ਜਿਹੜੇ ਨਾ ਅੱਗੋਂ ਪਸਰੂਰ ਨੇ ਪੜ੍ਹਦੇ ਨੇ, ਨਾਲ ਹੀ ਸ਼ਹਿਰ ਹੈਗਾ। ਤੇ ਇਹ ਦੇਖੋ ਇੱਥੋਂ ਇਹ ਸਾਰਾ ਡੇਰਾ ਜਿਹੜਾ ਨਾ ਇਹ ਪਿੰਡ ਕੈਲੇ ਦਾ ਇਹ ਹੈਗਾ, ਇਹ ਇੱਥੇ ਘਰ ਤੇ ਹਵੇਲੀ ਇੱਥੇ ਹੀ ਸੀ। ਇੱਥੇ ਹੀ ਸੀ। ਲਓ ਜੀ, ਇਹ ਵੇਖ ਲਓ। ਤੇ ਇਹ ਆਖਰੀ ਪਿੰਡੋਂ ਜਿਹੜਾ ਨਾ ਪਹਾੜ ਪਾਸੇ ਯਾਨੀ ਡੇਕ ਵਾਲੇ ਪਾਸੇ ਆਖਰੀ ਇਹ ਡੇਰਾ ਹੈਗਾ, ਇੱਥੇ ਉਹਨਾਂ ਦੇ ਹੁੰਦੇ ਸਨ। ਪਿਛਲੇ ਨਜ਼ਰ ਆਉਂਦਾ ਸਫੈਦਾ, ਆਓ ਸਫੈਦਾ, ਉੱਥੇ ਨੇ ਇਹਨਾਂ ਦਾ ਉਹ ਬੋਰਡ ਸੀ ਜਿਹੜਾ ਡਿੱਗਾ ਸੀ। ਬੋਰਡ ਹੁੰਦਾ ਸੀ। ਵਾਹ ਜੀ ਵਾਹ, ਇੱਥੇ ਬੋਰਡ ਹੁੰਦਾ ਸੀ। ਠੀਕ ਹੋ ਗਿਆ। ਲਓ ਜੀ, ਬਾਕੀ ਹੁਣ ਅਸੀਂ ਜਿਹੜਾ ਨਾ ਤੁਹਾਨੂੰ ਪਿੰਡ ਦੀ ਫਿਰਨੀ ਬਹਾਲ ਨੇ। ਲੇਕਿਨ ਇੱਕ ਚੀਜ਼ ਮੈਂ ਦੱਸ ਦਿਆਂ ਕਿ ਇਹ ਪਿੰਡ ਹੁਣ ਜਿਹੜਾ ਨਾ ਮੁੱਕ ਗਿਆ ਹੈ, ਕਿਉਂਕਿ ਬਾਜਵਾ ਸਾਹਿਬ ਤੁਹਾਨੂੰ ਦੱਸਦੇ ਨੇ ਉਹ ਪਿੰਡ ਮੁੱਕ ਗਿਆ ਹੈ। ਇੱਥੇ ਉਹ ਸਾਰੇ ਲੋਕ ਜਿਹੜੇ ਇੱਥੋਂ ਦੇ ਆਏ ਹਨ, ਉਹਦੇ ਘਰ ਸ਼ਾਰ ਲੋਕਾਂ ਦੇ ਟੁੱਟ ਗਏ, ਢੱਠ ਗਏ, ਕੱਚੇ ਸਨ ਡੇਕ ਦੀ ਵਜ੍ਹਾ ਨਾਲ, ਤੇ ਉਹ ਟੁਰ ਗਏ ਇੱਥੋਂ। ਹੁਣ ਜਿਹੜਾ ਇਹ ਪਿੰਡ ਹੈ ਨਾ, ਇਹ ਸਿਰਫ ਬਾਜਵਾ ਬਰਾਦਰੀ ਜਿਹੜੀ ਸਾਡੇ ਬਾਜਵਾ ਅਬਦੁਲ ਹਕ ਬਾਜਵਾ ਸਾਹਿਬ, ਇਹ ਤੇ ਇਹਨਾਂ ਦੇ ਭਾਈ ਹੋਈ ਰਹਿੰਦੇ ਨੇ 4 ਘਰ। ਬਾਕੀ ਇਹ ਪਿੰਡ ਹੁਣ ਮੁੱਕ ਗਿਆ, ਇੱਥੇ ਕੋਈ ਪਿੰਡ ਦੇ ਹੋਰ ਦੂਜੇ ਲੋਕ ਨਹੀਂ ਹੈਗੇ। ਤੇ ਚਲੋ ਮਜ਼ੀਦ ਅੱਗੇ ਚੱਲਦੇ ਹਾਂ। ਚਲੋ ਹੱਲਾ ਪਾਉਣ ਲੱਗੇ ਹੋ? ਹਾਂਜੀ, ਕਰੋ ਹੌਲਾ। ਆ ਬੰਦੇ ਨੇ ਲਓ ਜੀ, ਇਹ ਹੱਲਾ ਪੈ ਰਹੀਆਂ ਨੇ ਟਰੈਕਟਰ ਨੂੰ, ਆ ਪਿੱਛੇ ਨਿਕਲਦਾ ਜੋ ਤਾਂ ਹੀ ਅੜਦੀਆਂ ਨੇ ਪਈਆਂ। ਇਹ ਤਾਂ ਨਹੀਂ ਹੈ। ਲਓ ਜੀ ਤਰ੍ਹਾਂ ਦਾ ਬੱਚਿਆ ਜਾਂਦਾ। ਲਓ ਜੀ, ਇਹ ਹੱਲਾ ਪੈ ਰਹੀਆਂ ਨੇ। ਇਹ ਆ ਗਿਆ ਬੈਲੈਂਸ ਇਹਦਾ ਟਰੈਕਟਰ ਦਾ। ਕੀ ਬਾਤ ਹੈ। ਚਲੋ ਜੀ, ਚੁੱਕੋ ਹਾਂਜੀ ਜਰਾ ਤਾਂ। ਵਾਹ ਜੀ ਵਾਹ। ਲਓ ਜੀ, ਕਦੀ ਢੱਗਿਆਂ ਦੀਆਂ ਹੱਲਾਂ ਜੋਈਦੀਆਂ ਹੁੰਦੀਆਂ ਤੇ ਆ ਟਰੈਕਟਰ ਨੇ ਹੱਲਾਂ ਪਾ ਕੇ ਨਾ ਢੱਗੇ ਗਏ ਮੁੱਕ, ਤੇ ਢੱਗਿਆਂ ਵਾਲੇ ਵੀ ਗਏ ਮੁੱਕ। ਢੱਗਿਆਂ ਵਾਲੇ ਬੰਦੇ ਹੀ ਮੁੱਕੇ ਨੇ। ਆ ਲਓ ਜੀ। ਲੋ ਜੀ, ਮਾਤਾ ਜੀ ਗੁਰਬਚਨ ਕੌਰ ਸਾਹਿਬਾ, ਤੁਹਾਡੀ ਖੁਆਇਸ਼ ਤੇ ਮੈਂ ਆ ਗਿਆ ਤੁਹਾਡੇ ਪਿੰਡ ਕੈਲੇ, ਤਹਿਸੀਲ ਪਸਰੂਰ, ਜ਼ਿਲ੍ਹਾ ਸਿਆਲਕੋਟ। ਤੇ ਇਹ ਬਿਲਕੁਲ ਡੇਕ ਦੇ ਕੰਢੇ ਤੇ ਛੋਟਾ ਜਿਹਾ ਪਿੰਡ ਸੀ। ਅੱਜ ਵੀ ਛੋਟਾ ਜਿਹਾ ਹੀ ਹੈ, ਬਲਕਿ ਇਹ ਤੁਹਾਨੂੰ ਵਿਖਾਲਨੇ ਆ ਕਿ ਜਿਹੜਾ 1947 ਵਾਲਾ ਤੁਸੀਂ ਛੋਟਾ ਜਿਹਾ ਪਿੰਡ ਛੱਡ ਕੇ ਗਏ ਸੋ, ਅੱਜ ਕੇ ਸਾਲ ਦੇ ਵਿੱਚ ਇੱਥੇ ਗੱਲ ਵੀ ਕਰਨੇ ਆ, ਤੁਹਾਡੇ ਪੁਰਾਣੀਆਂ ਯਾਦਾਂ ਵੀ ਤਾਜ਼ਾ ਕਰਾਉਂਦੇ ਆ। ਤੇ ਤੁਸੀਂ ਇਹ ਜਰਾ ਜਿਹੜਾ ਕਿਹਾ ਸੀ ਨਾ ਕਿ ਸਾਡਾ ਪਿੰਡ ਕੈਲੇ ਹੁੰਦਾ ਸੀ, ਉਦੋਂ ਸਾਡਾ ਘਰ ਉੱਥੇ ਹੁੰਦਾ ਸੀ, ਬੋਰਡ ਹੁੰਦੇ ਸਨ, ਤੇ ਇਹ ਸਾਰੀਆਂ ਚੀਜ਼ਾਂ ਵੇਖਣ ਦੀ ਕੋਸ਼ਿਸ਼ ਕਰਨੇ ਆ। ਔਰ ਤੁਹਾਨੂੰ ਵਿਖਾਲਣੇ ਤੁਹਾਡੀ ਖੂਹੀ ਕਿੱਥੇ ਹੁੰਦੀ ਸੀ, ਹੋਰ ਜਿਹੜੀ ਇਸ ਪਿੰਡ ਦੀਆਂ ਨੇ ਚੀਜ਼ਾਂ ਉਹ ਤੁਹਾਨੂੰ ਵਿਖਾਲਣ ਦੀ ਕੋਸ਼ਿਸ਼ ਕਰਨੇ ਆ। ਤੇ ਇਹ ਜਨਾਬ ਜਿਹੜਾ ਰਸਤਾ ਨਾ, ਇਹ ਰੋਡ ਹੈਗਾ ਜਿਹੜਾ ਪਸਰੂਰ ਤੋਂ ਢੋਡੇ ਨੂੰ ਜਾਂਦਾ ਤੇ ਸਿੱਧਾ ਜਿਹੜਾ ਜਾਂਦਾ ਕੋਈ ਤਲਵੰਡੀ ਭਿੰਡਰਾਂ ਨੂੰ।
ਇਹ ਰੋਡ ਦੇ ਨਾਲ ਇਹ ਬਿਲਕੁਲ ਡੇਕ ਤੇ ਇਹ ਪਿੰਡ ਅੰਮ੍ਰਿਤਸਰ ਪੜ ਜਾਂਦਾ ਤੇ ਇਹ ਜਨਾਬ ਹੁਣ ਸਾਡੇ ਨਾਲ ਸਾਡੇ ਦੋਸਤ ਭਾਈ ਨੇ, ਅਸੀਂ ਥੋੜਾ ਜਿਹਾ ਇਹਨਾਂ ਦਾ ਤਾਰਫ ਕਰਨੇ ਆ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ। ਅੱਛਾ, ਤੁਹਾਡਾ ਪੂਰਾ ਨਾਂ ਕੀ ਹੈ? ਅਬਦੁੱਲਾ ਬਾਜਵਾ। ਬਾਜਵਾ ਸਾਹਿਬ, ਅਸੀਂ ਹੁਣ ਕਿੱਥੇ ਖਲੋਤੇ ਆ? ਅਸੀਂ ਹੁਣ ਕੈਲੇ ਖਲੋਤੇ ਆ ਖੂਹੀ ਦੇ ਕੋਲ, ਜਿੱਥੇ ਇਹਨਾਂ ਦੀ ਖੂਹੀ ਹੁੰਦੀ ਸੀ ਪੁਰਾਣੀ। ਦੱਸ ਕਿੱਥੇ ਖੂਹੀ ਹੁੰਦੀ, ਦੱਸੋ ਜਰਾ। ਆਓ ਸਾਹਮਣੇ ਜੇ ਇੱਥੇ ਇੱਥੇ ਖੂਹੀ ਹੁੰਦੀ ਸੀ ਹਾਂਜੀ। ਤੇ ਤੁਸੀਂ ਵੇਖੀ ਹੈ? ਹਾਂਜੀ, ਜਦੋਂ ਅਸੀਂ ਆਏ ਉਦੋਂ ਹੈ ਸੀ। ਉਹਦੀਆਂ ਇੱਟਾਂ ਛਿੱਟਾਂ ਹਾਂ ਵੀ ਪੁੱਟੀਆਂ ਨੇ। ਓਏ ਹੋਏ, ਅੱਛਾ ਅੱਛਾ, ਇਹਦਾ ਮਤਲਬ ਕਿ ਤੁਹਾਂ ਨਿਸ਼ਾਨੀ ਆਪਣੀ ਅੱਖੀ ਵੇਖੀ। ਹਾਂਜੀ ਹਾਂਜੀ। ਤੇ ਇਹ ਪਿੰਡ ਹੁਣ ਆ ਗਿਆ ਜਨਾਬ, ਇਹ ਜਿਹੜਾ ਕੈਲੇ। ਇਹ ਸੜਕ ਤੋਂ ਰਸਤਾ ਹੈ ਸਰਕਾਰੀ ਹੈ ਵੀ। ਠੀਕ ਹੈ। ਇਹਦੇ ਇਸ ਰਸਤੇ ਉਹ ਲੰਘਦੇ ਰਹੇ ਨੇ। ਵਾਹ ਜੀ ਵਾਹ। ਹਾਂ, ਇਹ ਅੱਗੇ ਨਾ ਅੱਗੇ ਮੇਰੀ ਇਹ ਗੱਲ ਸੁਣੋ, ਆ ਜਾਓ। ਉਹ ਵੱਡਾ ਸੀ, ਇਹ ਨਾ ਅੱਗੇ ਦਾ ਜਦੋਂ ਅਸੀਂ ਆਏ ਆ ਉਦੋਂ ਇੰਨੀ ਨਹੀਂ ਡੂੰਘੀ ਹੋ ਗਈ ਸੀ, ਇਹ ਸੜਕ ਕੱਚੀ ਸੀ। ਹੁਣ ਸੜਕ ਜਿਹੜੀ ਇਹ ਬਣੀ ਹੈ। ਤੇ ਮੈਨੂੰ ਇਹ ਦੱਸੋ ਕਿ ਇਹ ਜਿਹੜਾ ਤੁਸੀਂ ਵੀਡੀਓ ਵੇਖੀ ਹੈ, ਮਾਤਾ ਜੀ ਜਿਹੜੇ ਸਾਡੇ ਬਜ਼ੁਰਗ ਨੇ ਇੱਥੋਂ ਗਏ, ਸੁਰਜੀਤ ਕੌਰ ਸਾਹਿਬਾ, ਉਹਨਾਂ ਕਿਹਾ ਤੁਹਾਡੇ ਵਾਲਦ ਸਾਹਿਬ ਦਾ ਨਾਂ ਖਜ਼ਾਨ ਸਿੰਘ ਸੀ, ਦਾਦੇ ਦਾ ਨਾਂ ਹਾਤਮ ਸਿੰਘ ਸੀ, ਨੰਬਰਦਾਰ ਸਾਂ ਅਸੀਂ ਉੱਥੇ ਪਿੰਡ ਦੇ। ਅੱਛਾ ਬਾਜੋ ਸਾਹਿਬ, ਹੁਣ ਦੱਸੋ ਥੋੜਾ ਜਿਹਾ ਕਿ ਅਸੀਂ ਇਹ ਪਿੰਡ 'ਚ ਵੜਨੇ ਆ ਪਏ। ਹਾਂਜੀ, ਇਹ ਸੜਕੋਂ ਅਸੀਂ ਵੱਡੇ ਰੋਡ ਤੋਂ ਲੈ ਕੇ ਤੇ ਹੁਣ ਪਿੰਡ 'ਚ ਵੜਨ ਡਏ ਆ। ਅੱਛਾ, ਤੇ ਇਹ ਪਿੰਡ ਜਿਹੜਾ ਤੁਸੀਂ ਇਹ ਜਿਹੜੇ ਇਹਨਾਂ ਦੇ ਘਰ ਨੇ, ਇਹਨਾਂ ਦੇ ਬਾਰੇ ਕੀ ਜਾਣਦੇ ਹੋ ਤੁਸੀਂ? ਆਪਣਾ ਜੇ ਮਾਤਾ ਜੀ ਜਿਹੜੇ ਨੇ ਇਸ ਪਿੰਡ 'ਚ ਆਉਣਾ ਚਾਹੁੰਦੇ ਨੇ, ਜਿਹੜੇ ਨੇ ਇਹ ਜਿਹੜੇ ਮਾਤਾ ਜੀ ਨੇ, ਤੇ ਇਹਨਾਂ ਨੂੰ ਤੁਸੀਂ ਆਪਣਾ ਵੈਲਕਮ ਕਰੋਗੇ? ਵੈਲਕਮ ਬੜਾ ਪੂਰਾ ਕਰਾਂਗੇ ਜੀ। ਇਹ ਸਾਡੇ ਉਹ ਫੁੱਫੋ ਨੇ ਤੇ ਅਸੀਂ ਉਹਨੂੰ ਜਿਵੇਂ ਫੁੱਫੀਆਂ ਨੂੰ ਟੋਰੀਦਾ ਪੰਜਾਬੀ ਟੋਰਦੇ ਨੇ, ਵਾਹ ਜੀ ਵਾਹ, ਉਸ ਤਰ੍ਹਾਂ ਹੀ ਅਸੀਂ ਉਹਨਾਂ ਨੂੰ ਟੋਰਾਂਗੇ, ਰੱਖਾਂਗੇ ਜਿੰਨੀ ਦੇਰ ਰਹਿਣ, ਮਹੀਨਾ 2 4 6। ਕੀ ਬਾਤ, ਜ਼ਿੰਦਾਬਾਦ। ਅੱਛਾ, ਹੁਣ ਥੋੜਾ ਦੱਸੋ ਕਿ ਇਹ ਪਿਛਲੇ ਅਗਰ ਨਾਰਾਜ਼ ਹੋ ਜਾਂਦੇ ਨੇ ਹਾਂਜੀ ਤਾਂ ਅਸੀਂ ਉਹਨਾਂ ਨੂੰ ਸਾਰੀ ਜ਼ਿੰਦਗੀ ਨਹੀਂ ਇੱਥੋਂ ਜਾਣ ਦੇਣਾ। ਵਾਹ ਜੀ ਵਾਹ। ਹਾਂ, ਇਹ ਉਹ ਪੇਕਿਆਂ ਕੋਲ ਗਏ ਨੇ। ਅੱਛਾ, ਪੇਕੇ ਹੁਣ ਆਪ ਉਹ ਪੇਕਿਆਂ ਕੋਲ ਗਏ ਨੇ ਤੇ ਅਸੀਂ ਨਹੀਂ ਉਹਨਾਂ ਨੂੰ ਲਿਆਉਣਾ, ਤੇ ਅਸੀਂ ਸਾਰੀ ਜ਼ਿੰਦਗੀ ਰੱਖਣ ਲਈ ਉਹਨਾਂ ਨੂੰ ਇਨਸ਼ਾਅੱਲਾ ਤਿਆਰ ਆ। ਵਾਹ ਜੀ ਵਾਹ। ਹਾਂ, ਠੀਕ ਹੋ ਗਿਆ। ਅੱਛਾ, ਇਹ ਹੁਣ ਅਸੀਂ ਪਿੰਡ 'ਚ ਵੜ ਗਏ, ਠੀਕ ਹੈ ਨਾ? ਹਾਂਜੀ। ਇੱਥੇ ਕੀ ਹੁੰਦਾ ਸੀ? ਆ ਜਿਹੜੀ ਵਾਟਾ ਆ ਰਹੀ ਹੈ ਨਾ, ਹਾਂਜੀ, ਇਹ ਹੁਣ ਆਬਾਦੀ ਦੇ ਇਸ ਪਾਸੇ ਸ਼ੁਰੂ ਹੋ ਗਈ ਹੈ। ਠੀਕ ਹੈ। ਇਸ ਪਾਸੇ ਉਹਨਾਂ ਦਾ ਹੁੰਦਾ ਸੀ ਜਿਹੜਾ ਕੋਈ ਇਬਾਦਤ ਦਾ ਗੁਰਦੁਆਰਾ ਸੀ, ਕੀ ਸੀ ਉਹ, ਸਾਡੇ ਆਉਣ ਤੋਂ ਪਹਿਲਾਂ ਹੀ ਇਹ ਕੋ ਨਹੀਂ ਸੀ। ਡੇਕਾ ਵਗ ਵੁਗ ਗਈ ਸੀ, ਹੜ ਪੈ ਗਿਆ ਸੀ। ਹੜ ਪੈ ਗਿਆ ਸੀ। ਠੀਕ ਹੈ, ਅੱਗੇ ਆ ਜਾਓ। ਤੇ ਹੁਣ ਇਹ ਜਦੋਂ 47 ਹੋਈ ਹੈ, ਕੀ ਵੱਡੇ ਦੱਸਦੇ ਨੇ ਕਿ ਫਿਰ ਇਹ ਪਿੰਡ ਉਦੋਂ ਆਬਾਦ ਹੀ ਸੀ ਕਿ ਮੁੱਕ ਗਿਆ ਸੀ? ਪਹਿਲੋਂ ਪਿੰਡ ਸੀ ਨਾ? ਹਾਂਜੀ, ਪਹਿਲੋਂ ਆਬਾਦ ਸੀ ਤੇ ਜਦੋਂ 1947 ਦੇ ਵਿੱਚ ਗਏ ਨੇ, ਫਿਰ ਡੇਕ ਪਈ, ਇਹ ਬਾਰਿਸ਼ਾਂ ਹੋਈਆਂ ਨੇ, ਉਹ ਮਕਾਨ ਮਕੂਨ ਕੋਈ ਟੱਠੇ ਨੇ ਲੋਕਾਂ ਦੇ। ਜ਼ਮੀਨ ਦੇ ਮਾਲਕ ਉਹ ਹੀ ਸਨ, ਸਰਦਾਰ ਹੀ। ਅੱਛਾ, ਉਹ ਜਦੋਂ ਮਾਲਕ ਉਹ ਸਨ, ਦੂਜੇ ਸਾਰੇ ਕਸਬੇ ਦੇ ਲੋਕ ਸਨ। ਉਹ ਫਿਰ ਜ਼ਮੀਨ ਦੂਜੇ ਜਿਹੜੇ ਸਨ ਲੋਕ ਉਹ ਟੁਰ ਗਏ। ਪਹਿਲੋਂ ਕੁਝ ਬਾਂਦੇ ਬੁੰਦੇ ਰਹੇ ਨੇ, ਕੋਈ ਗੁਜ਼ਾਰਾ ਕਰਦੇ ਰਹੇ ਨੇ। ਉਹ ਫਿਰ ਜਦੋਂ ਜ਼ਿਆਦਾ ਕੰਮ ਹੋ ਗਿਆ ਤੇ ਫਿਰ ਉਹ ਛੱਡ ਕੇ ਪਿੰਡ ਨੂੰ ਤੇ ਟੁਰ ਗਏ। ਆਂਦੇ ਨੇ ਕਿ ਇੱਥੇ ਮੁਸਲਮਾਨ ਵੀ ਉਹਨਾਂ ਦਿਨਾਂ 'ਚ ਟੁਰ ਕੇ ਜਿਹੜੇ ਥੋੜੇ ਬਹੁਤੇ ਘਰ ਹੈ ਸਨ, ਉਹ ਛੱਡ ਗਏ। ਹਾਂਜੀ ਹਾਂਜੀ, ਉਹ ਵੀ ਛੱਡ ਕੇ ਟੁਰ ਗਏ ਹਨ। ਜਦੋਂ ਅਸੀਂ ਯਾਰ ਰਕਬਾ ਲਿਆ ਫਿਰ ਤੇ ਇਹ ਇੱਥੇ ਟਿੱਬਾ ਹੀ ਸੀ, ਯਾਨੀ ਕਿ ਥੇ ਜਾ ਬਣ ਗਿਆ ਸੀ, ਘਰ ਟੱਟ ਗਏ। ਹਾਂ, ਘਰ ਟੱਟ ਗਏ। ਯਾਨੀ ਇਹ ਕਹਿ ਸਕਦੇ ਕਿ 47 ਤੋਂ ਬਾਅਦ ਹੜ੍ਹਾਂ ਦੇ ਨਾਲ ਪਿੰਡ ਮੁੱਕ ਗਿਆ ਸੀ। ਉੱਥੇ ਤੁਹਾਨੂੰ ਮੈਂ ਵਿਖਾਣਾ ਨਿਸ਼ਾਨੀ ਜਿਹੜੀ ਉਹਨਾਂ ਦੇ ਦੌਰ ਦੀ ਇੱਕ ਹੈ ਸੀ, ਉਹ ਅਜੇ ਹੈ। ਹਾਂ, ਉਹ ਕਬਰ ਜੀ ਬਣੀ ਹੈ ਕਿਸੇ ਦੀ, ਉਹ ਵਿਖਾਣਾ ਮੈਂ। ਹਾਂ, ਪਿੰਡ ਹੁਣ ਜਿਹੜਾ ਨਾ ਇੱਥੇ ਹੁਣ ਤੁਹਾਡੇ ਹੀ ਘਰ ਹੋਣੇ? ਹਾਂਜੀ, ਸਾਡੇ ਹੀ, ਅਸੀਂ 4 ਭਾਈ ਆ, ਵੱਡੇ ਭਾਈ ਦਾ ਮਕਾਨ ਹੈ। ਠੀਕ ਹੈ। ਉੱਥੇ ਇੱਕ ਬੋਰਡ ਦੱਸਦੇ ਨੇ ਹੁੰਦਾ ਸੀ। ਆਹੋ ਆਹੋ ਆਹੋ, ਉਹਨਾਂ ਦੇ ਘਰ ਵੇਲੀ ਸੀ, ਘਰ ਸੀ, ਉਹ ਫਿਰ ਢਾਇਆ ਆ ਕੇ ਉਹਨੇ ਡੇਕ ਨੇ। ਲਓ ਜੀ ਦੋਸਤੋ, ਇਹ ਦੇਖੋ ਤੁਹਾਨੂੰ ਇੱਥੋਂ ਹੀ ਭਾਸ਼ਾ ਇੱਥੇ ਤਰ੍ਹਾਂ ਸਹੀ ਇਹ ਪਿੰਡ ਛੋਟਾ ਜਿਹਾ ਰਹਿ ਗਿਆ ਏ। ਉਹ ਵੀ ਬਾਜਵਾ ਸਾਹਿਬ ਕਹਿ ਰਹੇ ਨੇ ਕਿ ਪਿੰਡ ਮੁੱਕ ਗਿਆ ਸੀ ਤੇ ਅਸੀਂ ਇੱਥੇ ਆ ਕੇ ਰਕਬਾ ਲਿਆ, ਤੇ ਇਹ ਸਾਡੇ ਹੀ ਘਰ ਨੇ। ਲੇਕਿਨ ਪਿੰਡ ਹੈ ਹੀ ਪੁਰਾਣਾ, ਜਿਹੜਾ ਕਿ ਹੁਣ 4 ਘਰ ਸਿਰਫ ਇੱਥੇ ਰਹਿ ਗਏ ਨੇ। ਬਾਕੀ ਇੱਥੇ ਜਿਹੜੇ ਨਹੀਂ ਉਹ ਲੋਕੀ ਟੋਟਾ ਗਏ ਨੇ, ਘਰ ਮੁੱਕ ਗਏ ਲੋਕਾਂ ਦੇ। 88 ਚ ਬਣਾਇਆ, 88 ਚ ਬਣਾਇਆ, 88 ਦੇ ਵਿੱਚ। ਤੇ 88 ਚ ਸਲਾਹ ਵੱਡਾ ਆਇਆ ਸੀ ਇੱਕ। ਹਾਂਜੀ ਹਾਂਜੀ, ਉਦੋਂ ਫੇਰ ਅਸਾਂ ਬਣਾਇਆ। ਠੀਕ ਹੈ। ਇਹ ਅਸੀਂ ਹੁਣ ਦੁਆਲੇ ਆਬਾਦੀ ਦੀ ਫਿਰਨੀ ਦੇ ਉੱਤੇ ਜਾ ਰਹੇ ਆ। ਯਾਨੀ ਜਿਹੜਾ ਪਿੰਡ ਉਹਦੀ ਫਿਰਨੀ ਹੈ ਵਾਕਿਆ ਬਈ। ਇਹ ਵੇਖੋ ਜੀ, ਇਹ ਜਿਹੜਾ ਨਾ ਇਹ ਕੱਚਾ ਪਿਆ ਜਿਹੜਾ ਨਾ, ਇਹ ਸੜਕ ਉਤਰੇ ਆ ਤੇ ਇਹ ਪਿੰਡ ਦੀ ਫਿਰਨੀ ਆ ਗਈ, ਜਿਹੜਾ ਇਹ ਪਿੰਡ, ਠੀਕ ਹੈ ਨਾ? ਇਹ ਸਮਝ ਆ ਗਈ। ਚਲੋ ਜੀ ਬਾਜੋ ਸਾਹਿਬ, ਥੋੜਾ ਜਿਹਾ ਤੁਸੀਂ ਨਾਲ ਚੱਲਨੇ ਆ, ਨਾਲ ਦੱਸ ਦਿਓ ਤੁਹਾਡਾ ਆਪਣਾ ਜਿਹੜਾ ਤੁਹਾਡੇ ਬਜ਼ੁਰਗਾਂ ਦਾ ਪਿੰਡ ਕਿਹੜਾ? ਸਾਡਾ ਪਿੰਡ ਜਿਹੜਾ ਉਹ ਸਖਾਣਾ ਬਾਜਵਾ। ਠੀਕ ਹੈ। ਤੇ ਉੱਥੇ ਸਰਦਾਰ ਸਾਹਿਬ ਜਿਹੜੇ ਨੇ ਵੱਡੇ, ਉਹ ਹਜ਼ਾਰਾ ਸਿੰਘ ਹੁੰਦੇ ਸਨ। ਠੀਕ ਹੈ। ਤੇ ਬੜੇ ਨਾਮਵਰ ਰਹੇ ਨੇ ਉਹ। ਠੀਕ ਹੋ ਗਿਆ। ਤੇ ਤੁਹਾਡੇ ਚ ਬਜ਼ੁਰਗ ਇੱਧਰ ਦੇ ਨੇ ਨਾ?
ਇਹ ਇਧਰ ਹਾਂਜੀ ਮਤਲਬ ਉਧਰੋਂ ਤੇ ਨਹੀਂ ਆਏ ਨਾ ਵੱਡੇ? ਨਹੀਂ 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 ਤੁਸੀਂ ਵੀ same ਹੀ ਹੋ? ਅਸੀਂ ਜੱਦੀ ਇੱਥੋਂ ਦੇ ਜੱਦੀ ਹੋ, ਠੀਕ ਹੈ, ਹਾਂਜੀ ਹਾਂਜੀ। ਸਹੀ ਹੈ। ਇਹ ਹੁਣ ਅਸੀਂ ਫਿਰਨੀ ਦੇ ਉੱਤੇ ਜਾ ਰਹੇ ਆ। ਇਹ ਜਿਹੜਾ ਫਿਰਨੀ ਹੈ ਇਹ ਜਿਹੜਾ ਪਿਆ ਜੋ ਰਸਤਾ ਜਿਹੜਾ ਇਹ ਹੈਗਾ ਸਿੱਧਾ ਕਾਜੀ ਭਾੜੰਗ ਮਾਖਣਪੁਰ ਨੂੰ ਜਾਂਦਾ ਹੈ। ਅੱਛਾ ਅੱਛਾ, ਪੁਰਾਣਾ ਰਾਹ ਹੀ ਹੈ, ਪੁਰਾਣਾ ਰਾਹ ਹੈ, ਸਰਕਾਰੀ ਰਾਹ ਹੈ 3 ਕਰੂ। 3 ਕਰੂ ਦਾ ਰਾਹ ਹੈ, ਇਹ ਠੀਕ ਹੈ। 3 ਕਰੂ ਦਾ ਰਾਹ ਹੈ। ਇਹ ਕਰੂ ਕੀ ਹੁੰਦਾ ਜਰਾ ਮਾਰ ਕੇ ਦੱਸੋ ਹਾਂ ਵੈਸੇ, ਕਿਉਂਕਿ ਕਰੂ ਜਿਹੜੀ ਨਵੀਂ ਨਸਲ ਨੂੰ ਨਾ ਪਤਾ ਹੈਗਾ ਕੀ ਹੈ। ਇੱਕ ਪਹਿਲਾਂ ਗਿਣੋ, ਇੱਕ ਇਹ 1 ਠੀਕ ਹੈ, 2 3 ਹਾਂ ਇਹ ਕਰੂ ਹੁੰਦੇ ਨੇ। ਮਤਲਬ 2 ਪਲੰਗਾਂ ਪੁੱਟੀਏ ਤੇ ਕਰੂ ਹੁੰਦਾ। ਬਸ ਸਮਝ ਆ ਗਈ, ਠੀਕ ਹੈ। ਐਸੇ ਤੁਹਾਨੂੰ ਦੱਸਿਆ ਨਾ ਕਿ ਨਵੀਂ ਨਸਲ ਨੂੰ ਇਹਨਾਂ ਚੀਜ਼ਾਂ ਦਾ ਨਹੀਂ ਨਾ ਪਤਾ ਹੈਗਾ। ਇਹ 16.5 ਫੁੱਟ ਕਰ ਲਓ। ਆਹ ਵੀ ਅੰਦਾਜ਼ ਨਹੀਂ ਨਾ ਕੋਈ ਨਹੀਂ ਅੰਦਾਜ਼ਾ ਨਹੀਂ ਹੁੰਦਾ ਹੀ ਇੰਨਾ। ਲਿਖਿਆ ਪੜਿਆ, ਹਾਂ ਲਿਖਿਆ ਪੜਿਆ, ਠੀਕ ਹੈ। ਹਾਂ ਇਹ ਅਸੀਂ ਇਸ ਪਾਸੇ ਹੁਣ ਆ ਪਿੰਡ ਆ ਹੁਣ ਬਾਰਡਰ ਦੇ ਉੱਤੇ ਅਸੀਂ ਜਾ ਰਹੇ ਆ ਏਰੀ ਤੇ ਫਿਰਨੀ ਤੇ। ਫਿਰਨੀ ਜਿਹੜੀ ਬਾਰੋਂ ਬਾਰ ਪਿੰਡ ਦੀ ਹੁੰਦੀ, ਹਰ ਪਿੰਡ ਦੀ ਹੁੰਦੀ ਸੀ ਆ। ਹਾਂਜੀ ਉਹ ਗੜਾ ਸੀ ਇੱਕ, ਉਹ ਜਿਹੜੇ ਸਫੈਦੇ ਨੇ ਹਾਂਜੀ, ਉਹਨਾਂ ਦੇ ਨਾਲ ਗੜਾ ਇੱਕ ਕਨਾਲ। ਅੱਛਾ, ਆ ਜਿਹੜੇ ਪਿੰਡਾਂ ਦੇ ਹੁੰਦੇ ਨੇ ਛੱਪੜ ਟੈਪ, ਛੱਪਾ ਟੈਪ ਆਹੋ ਹਰ ਪਿੰਡ ਚ ਹੁੰਦਾ ਸੀ ਆਹ। ਗੋਇਆ ਰੂੜੀ ਸੁੱਟਣ ਲਈ। ਬਿਲਕੁਲ ਬਿਲਕੁਲ, ਉਹ ਵੀ ਸ਼ਾਮਲਾਟ ਜਗ੍ਹਾ। ਹਾਂਜੀ ਹਾਂਜੀ ਸਹੀ ਹੈ। ਇਹ ਜਿਹੜੇ ਨੇ ਛੋਟੇ ਛੋਟੇ ਨੰਬਰ ਨੇ ਵਿੱਚ ਨਾਲ, ਹੂੰ, ਉਹ ਕਨਾਲ ਦੋਨੋਂ ਦੇ ਤਿੰਨਾਂ ਕਨਾਲ ਸਹੀ ਹੈ। ਨਾਲ ਪਰ ਆਬਾਦੀ ਦੇ ਇਹਦਾ ਰੱਖਦਾ। ਤੇ ਆਪਣਾ ਇਸ ਵੈਸੇ ਬਾਜੋ ਸਾਹਿਬ ਕਿਹੜੀ ਫਸਲ ਇੱਥੇ ਹੋ ਰਹੀ ਹੈ ਅੱਜ ਕੱਲ? ਇਹ ਗੰਦਮ ਹੋਰ ਇਸ ਤੋਂ ਬਾਅਦ ਮੁੰਜੀ ਹੁੰਦੀ ਹੈ? ਮੁੰਜੀ ਬੜੀ ਹੁੰਦੀ ਹੈ ਮਾਸ਼ਾ। ਅੱਛਾ, ਮੁੰਜੀ ਵੀ ਹੁੰਦੀ, ਸਹੀ ਹਾਂ ਹੈ। ਮੁੰਜੀ ਬੜੀ ਹੁੰਦੀ। ਤੇ ਸਬਜ਼ੀ ਵੀ ਲੋਕ ਬੀਜਦੇ ਨੇ ਆਪਣੀ ਮਰਜ਼ੀ ਨਾਲ। ਬੜਾ ਆਲੂ ਲਾਇਆ ਨੇ, ਅੱਛਾ ਐਡੇ ਆਲੂ ਹੈ ਸਭ ਬੜੇ। ਅੱਛਾ, ਇਹਨਾਂ ਦਾ ਰਕਬਾ ਜਿਹੜਾ ਨਾ ਹੈ 72 ਵਾਲਾ, ਰਕਬਾ ਬੜਾ ਟਾਪ ਦਾ ਮਾਸ਼ਾਅੱਲਾ ਬਣ ਗਿਆ। ਸਹੀ ਹੈ। ਹਾਂ ਰਕਬੇ ਤੇ ਜੋ ਵੇਖੋ ਹਮਾਰੋ ਧਿਆਨ ਕਰਨਾ ਕੱਲ ਜੋ ਪਾਣੀ ਦੂਸਰਾ ਨਹੀਂ ਉਹਨਾਂ ਦਿੱਤਾ ਠੇਕੇਦਾਰ। ਅੱਛਾ ਦੋਸਤੋ, ਇੱਕ ਚੀਜ਼ ਮੈਂ ਤੁਹਾਨੂੰ ਇੱਥੇ ਦੱਸ ਦਿਆਂ ਕਿ ਜਿਹੜਾ ਮਾਤਾ ਜੀ ਨੇ ਕਿਹਾ ਸੀ ਨਾ ਕਿ ਸਾਡਾ ਪਿੰਡ ਜਿਹੜਾ ਡੇਕਦੇ ਸੀ, ਇਹ ਦੇਖੋ ਇਹ ਪਿੰਡ ਆ ਗਿਆ ਨਾ, ਠੀਕ ਹੈ ਨਾ, ਹਾਂਜੀ ਹਾਂਜੀ ਇਹ ਪਿੰਡ ਹੈ। ਹਾਂਜੀ ਤੇ ਉਹਨਾਂ ਕਿਹਾ ਸੀ ਡੇਕ ਦੇ ਕਿਨਾਰੇ ਦੇ ਵਿੱਚ, ਤੇ ਇਹ ਵੇਖੋ ਇਹ ਡੇਕ ਦਾ ਪੁੱਲ, ਹਾਂਜੀ ਆ ਵੇਖੋ ਇਹ ਦੇਖੋ ਇਹ ਡੇਕ ਦਾ ਪੁੱਲ ਆ ਗਿਆ, ਇਹ ਬਿਲਕੁਲ ਨੇੜੇ ਵਿਆ ਜਿਹੜਾ, ਠੀਕ ਹੈ ਨਾ। ਹਾਂਜੀ ਤੇ ਇਹ ਵੇਖੋ ਇਹ ਪਿੰਡ ਆ ਗਿਆ, ਇਹਦਾ ਮਤਲਬ ਕਿ ਮਾਤਾ ਜੀ ਨੇ ਸਹੀ ਕਿਹਾ ਸੀ ਕਿ ਸਾਡੇ ਇੱਧਰ ਘਰ ਹੁੰਦੇ ਹਨ, ਸਾਹਮਣੇ ਡੇਕ ਹੁੰਦੀ, ਇਹ ਡੇਕ। ਲਓ ਜੀ, ਇਹ ਹੈਗਾ ਇਹ ਨਾਲਾ ਡੇਕ, ਠੀਕ ਹੈ ਨਾ, ਡੇਕ ਦਾ ਪੁੱਲ। ਤੇ ਇਹ ਹੈਗਾ ਇਹ ਪਿੰਡ ਕੈਲੇ। ਇਹ ਨਾਲਾ ਡੇਕ ਜਿਹੜਾ ਨਾ ਇਹ ਬੰਨ ਵੱਜ ਗਿਆ ਤੇ ਇਹ ਆ ਰਿਹਾ ਪੁਲ ਦੇ ਤੇ ਬਣਾਇਆ। ਲੇਕਿਨ ਜਦੋਂ 1947 ਸੀ ਉਦੋਂ ਨਾਲਾ ਡੇਕ ਇੱਥੋਂ ਵਗਦਾ ਸੀ, ਇਹ ਕੈਲੇ ਪਿੰਡ ਦੇ ਬਿਲਕੁਲ ਨਾਲੋਂ ਦੀ ਵਗਦਾ ਸੀ। ਇਹ ਬੰਨ ਸ਼ਾਨ ਕੋਈ ਨਹੀਂ ਸੀ, ਕੱਚਾ ਰਸਤਾ ਹੁੰਦਾ ਸੀ। ਇਹ ਉਹੀ ਰਸਤਾ ਜਿਹੜਾ ਅੰਮ੍ਰਿਤਸਰ ਨੂੰ ਜਾਂਦਾ, ਰਈਆ, ਇਹ ਉਹ ਰਸਤਾ ਪਸਰੂਰ ਸਿਆਲਕੋਟ ਤੋਂ ਅੰਮ੍ਰਿਤਸਰ ਵਾਲਾ ਰਸਤਾ। ਤੇ ਇਹ ਛੋਟਾ ਜਿਹਾ ਪਿੰਡ ਕੈਲੇ, ਇੱਥੇ ਸਿਰਫ ਇੱਕ ਹੀ ਫੈਮਿਲੀ, ਹੁਣ ਬਾਜਵਾ ਫੈਮਿਲੀ, ਉਹਨਾਂ ਵੀ ਰਕਬਾ ਖਰੀਦਿਆ ਤੇ 4 ਘਰ ਨੇ ਉਹਨਾਂ ਭਰਾਵਾਂ ਦੇ। ਬਾਕੀ ਹੁਣ ਇਹ ਪੂਰਾ ਪਿੰਡ ਖਤਮ ਹੋ ਚੁੱਕਿਆ ਹੈ 1947 ਤੋਂ ਬਾਅਦ। ਇਹ ਡੇਕ ਦੇ ਪਾਣੀ ਦੇ ਨਾਲ ਇਹ ਰੁੜ ਗਿਆ ਸੀ। ਲੋ ਜੀ ਦੋਸਤੋ, ਮੈਂ ਆ ਗਿਆ ਇਹ ਪਿੰਡ ਕੈਲੇ, ਠੀਕ ਹੈ ਨਾ, ਤਹਿਸੀਲ ਪਸਰੂਰ, ਜ਼ਿਲ੍ਹਾ ਸਿਆਲਕੋਟ, ਮਾਤਾ ਜੀ ਗੁਰਬਚਨ ਕੌਰ ਸਾਹਿਬਾ ਦਾ ਪਿੰਡ। ਤੇ ਇਹ ਨਾਲ ਨਾਲਾ ਡੇਕ, ਇਹ ਇੱਥੇ ਉਹਨਾਂ ਦੇ ਘਰ ਹੁੰਦੇ ਸਨ। ਤੇ ਇਹ ਛੋਟਾ ਜਿਹਾ ਪਿੰਡ ਹੈ, ਇਹ ਤੁਹਾਨੂੰ ਵਿਖਾਲਦੇ ਆ। ਇਹ ਰਾਹ ਅੰਦਰ ਜਾ ਰਿਹਾ, ਇਹ ਸੜਕ ਸਿੱਧੀ ਜਾ ਰਹੀ ਹੈ ਢੋਡੇ ਨੂੰ, ਤਲਵੰਡੀ ਭਿੰਡਰਾਂ ਨੂੰ, ਜਦਕਿ ਇਹ ਸੜਕ ਜਿਹੜੀ ਸਿੱਧੀ ਪਸਰੂਰ ਨੂੰ। ਤੇ ਇੱਥੇ ਕਰਕੇ ਹੈਗਾ ਕਲਾਸ ਵਾਲਾ, ਜਿਹਨੂੰ ਕਰਾ ਵਾਲਾ ਬਜ਼ੁਰਗ ਆਂਦੇ ਹੁੰਦੇ ਸਨ, ਕਲਾਸ ਵਾਲਾ ਇੱਥੇ ਕਰਕੇ ਹੈਗਾ, ਠੀਕ ਹੈ ਨਾ। ਇੱਧਰ ਨਾਲ ਪਿੰਡ ਸ਼ਾਹ ਹੁਸੈਨ ਜਿਹੜਾ ਕਿ ਇੱਕ ਕੈਪਟਨ ਸਾਹਿਬ ਦਾ ਪਿੰਡ ਸੀ, ਤੇ ਇੱਧਰ ਅੱਗੇ ਢੋਡਾ ਵਗੈਰਾ। ਤੇ ਇਹ ਪਿੰਡ ਕੈਲੇ ਬਿਲਕੁਲ ਛੋਟਾ ਜਿਹਾ ਪਿੰਡ ਹੈ, 4 ਘਰ ਰਹਿ ਗਏ ਨੇ, ਬਾਕੀ ਇੱਥੇ ਕੋਈ ਘਰ ਨਹੀਂ ਹੈਗਾ। ਤੇ ਇਹ ਨਾਲ ਨਾਲਾ ਡੇਕ, ਤੇ ਇੱਥੇ ਕਰਕੇ ਮਾਤਾ ਜੀ ਕਹਿੰਦੇ ਨੇ ਸਾਡਾ ਪਿੰਡੋਂ ਪਹਾੜ ਪਾਸੇ ਡੇਕ ਦੇ ਕਿਨਾਰੇ ਤੇ ਘਰ ਹੁੰਦੇ ਹਨ, ਤੇ ਮੇਰਾ ਖਿਆਲ ਇੱਥੇ ਹੀ ਨੇ। ਇਹ ਕੀ ਹੋ ਰਿਹਾ? ਇਹ ਗੇਦ ਨਾ ਫਸ ਗਿਆ ਜੀ। ਆਪੇ ਸਹੀ ਕਰ ਲੈਂਦੇ ਹੁੰਦੇ ਗੇਅਰ ਨੂੰ? ਗੇਦ ਹੋ ਗਿਆ ਸਹੀ। ਵਾਹ ਜੀ ਵਾਹ। ਅਸਲ ਜਿਹੜਾ ਟਰੈਕਟਰ ਜਿਹੜਾ ਹੁੰਦਾ ਨਾ, ਇਹਦੇ ਡਰਾਈਵਰ ਹੀ ਮਕੈਨਿਕ ਹੁੰਦਾ। ਹਾਂਜੀ ਵਾਹ, ਹੋ ਗਿਆ ਸਹੀ। ਲਓ ਜੀ, ਗੇਅਰ ਅੜਿਆ ਸੀ ਜ਼ਰਾ, ਤੇ ਉਹਨਾਂ ਨੇ ਜਨਾਬ ਵਿੱਚ ਪਾਇਆ ਕੋ ਪਾਨਾ ਜਿਹਾ, ਤੇ ਉਹ ਆਪੇ ਸਹੀ ਕਰ ਲਿਆ। ਲਓ ਜੀ ਦੋਸਤੋ, ਇਹ ਉਹ ਪਿੰਡ ਤੁਹਾਨੂੰ ਵਿਖਾਇਆ ਹੈ ਜਿੱਥੇ ਮਾਤਾ ਜੀ ਗੁਰਬਚਨ ਕੌਰ ਹੋਰਾਂ ਦਾ ਬਚਪਨ ਗੁਜ਼ਰਿਆ। ਉਹਨਾਂ ਦੀਆਂ ਸਹੇਲੀਆਂ ਸਨ ਇੱਥੇ, ਉਹਨਾਂ ਦੇ ਪਿਓ ਦਾਦੇ ਸਾਰੇ ਇੱਥੇ ਜੰਮੇ। ਤੇ ਅੱਜ ਉਹ ਪਿੰਡ ਜਨਾਬ ਟੋਟਲ ਬਦਲ ਚੁੱਕਿਆ ਹੈ, ਨਵਾਂ ਬਣ ਚੁੱਕਿਆ ਹੈ। ਬਲਕਿ ਜਿਹੜਾ ਅਸਲ ਪਿੰਡ ਸੀ ਉਹ ਵੈਸੇ ਹੀ ਇਹ ਤੋਂ ਖਤਮ ਹੋ ਚੁੱਕਿਆ ਹੈ। ਕੋਈ ਵੀ ਇਸ ਪਿੰਡ ਦਾ ਵਾਸੀ ਜਿਹੜਾ ਇੱਥੇ ਨਹੀਂ।
ਤੇ ਇਹ ਇੱਥੇ ਜਨਾਬ ਪੁਰਾਣੀਆਂ ਯਾਦਾਂ ਥੋੜ੍ਹੀਆਂ ਮੌਜੂਦ ਨੇ। ਲੇਕਿਨ ਇਹ ਜਨਾਬ ਗੋਬਰ ਗੈਸ ਦਾ ਇੱਕ ਪਲਾਂਟ ਲਾਇਆ ਇਹਨਾਂ ਨੇ ਆਪਣੀ ਫੈਮਿਲੀ ਵਾਸਤੇ, ਕਿਉਂਕਿ ਸਿਰਫ ਇਹ ਪੂਰੇ ਪਿੰਡ 'ਚ ਇੱਕ ਹੀ ਫੈਮਿਲੀ ਰਹਿੰਦੀ ਹੈ। ਉਹਨਾਂ ਦਾ ਤਲਕ ਵੀ ਸਖਾਨੇ ਬਾਜਵੇ ਤੋਂ ਇੱਥੇ ਆ ਕੇ ਨਾ ਰਕਬਾ ਲਿਆ। ਇਸ ਪਿੰਡ ਦਾ ਕੋਈ ਵੀ ਜਿਹੜਾ ਜੰਮ ਭਾਲੇ ਨਾ ਉਹ ਇੱਥੇ ਨਹੀਂ ਹੈਗਾ, ਸਿਰਫ 3 ਜਾਂ 4 ਘਰ ਰਹਿ ਗਏ ਨੇ। ਤੇ ਇੱਥੇ ਜਨਾਬ ਬਾਜਵਾ ਸਾਹਿਬ ਨੇ ਦੱਸਿਆ ਕਿ ਇਹਨਾਂ ਦਾ ਇੱਕ ਬਹੁਤ ਵੱਡਾ ਪਿੱਪਲ ਹੁੰਦਾ ਸੀ, ਬੋਰਡ ਹੁੰਦੇ ਸਨ ਜਿਹੜੇ ਕਿ ਵਕਤ ਦੇ ਨਾਲ ਨਾਲ ਮੁੱਕ ਗਏ ਨੇ, ਖਤਮ ਹੋ ਗਏ ਨੇ। ਤੇ ਇੱਥੇ ਹੁਣ ਸਿਰਫ ਰਹਿ ਗਈਆਂ ਨੇ ਤੇ ਸਿਰਫ ਬਜ਼ੁਰਗਾਂ ਦੀਆਂ ਯਾਦਾਂ, ਬਾਕੀ ਕੋਈ ਚੀਜ਼ ਨਹੀਂ। ਦੋਸਤੋ ਕਮੈਂਟ ਕਰਕੇ ਦੱਸਿਓ ਵੀਡੀਓ ਕੈਸੀ ਲੱਗੀ, ਕਿਉਂਕਿ ਅਸੀਂ ਤਾਂ ਕੋਸ਼ਿਸ਼ ਕੀਤੀ ਹੈ ਕਿ ਮਾਤਾ ਜੀ ਦੀ ਖੁਆਇਸ਼ ਤੇ ਉਹਨਾਂ ਦਾ ਪਿੰਡ ਵਹਾ ਦਿੱਤਾ ਜਾਏ। ਗੋ ਕਿ ਹੁਣ ਪਿੰਡ ਟੋਟਲ ਚੇਂਜ ਹੋ ਚੁੱਕਿਆ ਔਰ ਪਿੰਡ ਵਾਲੇ ਇੱਥੇ ਨਹੀਂ ਹੈਗੇ, ਲੇਕਿਨ ਅਸੀਂ ਜਿੰਨੇ ਜੋਗੇ ਹੈ ਸਾਂ ਕੈਮਰਾ ਫੜ ਕੇ ਆ ਗਏ। ਜਿੱਥੇ ਰਹੋ ਖੁਸ਼ ਰਹੋ। ਅੱਲਾ ਹਾਫਿਜ਼।